ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ। ਤੇ ਲਓ ਫਿਰ ਮਾਰਦੇ ਹਾਂ ਇਸ ਵੇਲੇ ਕੁਛ ਚੋਣ ਅਖਾੜੇ ਦੀਆਂ ਗੱਲਾਂ, ਕਿਉਂਕਿ ਚੋਣ ਅਖਾੜਾ ਪੱਕ ਚੁੱਕਿਆ ਪੰਜਾਬ ਦੇ ਵਿੱਚ। ਬਾਕੀ ਰਾਜਾਂ ਦੇ ਵਿੱਚ ਵੀ ਬਹੁਤਾ ਚਰਚਾ ਤੁਸੀਂ ਪੰਜਾਬ ਦਾ ਜਾਣਨਾ ਚਾਹੁੰਦੇ ਹੋ। ਅਤੇ ਇਸ ਵੇਲੇ ਜੇ ਆਪਾਂ ਗੱਲ ਕਰੀਏ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਹਾਲਾਤ ਜਿਹੜੇ ਨੇ ਉੱਥੋਂ ਸਟਾਰਟ ਕਰਦੇ ਹਾਂ। ਉਹ ਤੋਂ ਪਹਿਲਾਂ ਇਹ ਦੱਸ ਦਈਏ ਕਿ ਮੀਂਹ ਪਿਛਲੇ ਕੁਛ ਦਿਨਾਂ ਤੋਂ ਪੈਣਾ ਸ਼ੁਰੂ ਹੋਇਆ। ਪਹਿਲਾਂ ਤਾਂ ਇਹ ਲੱਗਦਾ ਸੀਗਾ ਕਿ ਇੱਕ ਅੱਧਾ ਦਿਨ ਪੈ ਕੇ ਹਟ ਜੂਗਾ, ਪਰ ਜਨਵਰੀ ਮਹੀਨੇ ਦੇ ਵਿੱਚ ਲੱਗੀ ਇਸ ਝੜੀ ਨੇ ਜਿੱਥੇ ਸ਼ੁਰੂਆਤੀ ਦੌਰ ਦੇ ਵਿੱਚ ਇਹ ਲੱਗਿਆ ਕਿ ਕਣਕਾਂ ਦੇ ਵਾਸਤੇ ਬੜਾ ਚੰਗਾ, ਕਿਉਂਕਿ ਇਹ ਘਿਓ ਵਾਂਗੂ ਲੱਗਦਾ ਮੀਂਹ, ਪਰ ਇਹ ਵੱਧਦਾ ਤਕਰੀਬਨ ਹੁਣ 4 ਦਿਨ ਇਹ ਮੀਂਹ ਪਿਆ ਪੰਜਾਬ ਦੇ ਵਿੱਚ। ਹੁਣ ਇਹਨੇ ਨੁਕਸਾਨ ਕੀਤਾ, ਪਾਣੀ ਖੜ੍ਹ ਗਿਆ ਔਰ ਕੁਝ ਥਾਵਾਂ ਦੇ ਉੱਤੇ ਗੜੇਮਾਰੀ ਦੀਆਂ ਖਬਰਾਂ ਵੀ ਆਈਆਂ ਨੇ। ਇਹਦੇ ਨਾਲ ਆਲੂਆਂ ਦੀ ਫਸਲ ਨੂੰ ਨੁਕਸਾਨ ਹੋਇਆ, ਬਾਕੀ ਜਿਹੜੀਆਂ ਸਬਜ਼ੀ ਦੀਆਂ ਫਸਲਾਂ ਨੇ ਉਹਦਾ ਵੀ ਨੁਕਸਾਨ ਹੋਇਆ। ਰਾਮਪੁਰਾ ਫੂਲ ਵਾਲੇ ਇਲਾਕੇ ਦੇ ਵਿੱਚ ਆਲੂਆਂ ਦੀ ਜ਼ਿਆਦਾ ਫਸਲ ਜਿਹੜੀ ਉਹ ਨਸ਼ਟ ਹੋ ਗਈ ਆ, ਬਾਕੀ ਸਬਜ਼ੀਆਂ ਦੇ ਉੱਤੇ ਵੀ ਇਹਦਾ ਅਸਰ ਪਿਆ। ਹੁਣ ਮੌਸਮ ਵਿਭਾਗ ਇਹ ਕਹਿੰਦਾ ਕਿ ਆਉਂਦੇ ਦਿਨਾਂ ਦੇ ਦੌਰਾਨ ਮੌਸਮ ਤਾਂ ਸਾਫ਼ ਹੋ ਜਾਊਗਾ, ਭਾਵ ਮੀਂਹ ਹਟ ਗਿਆ, ਪਰ ਸੰਘਣੀ ਧੁੰਦ ਅਤੇ ਸੀਤ ਹਵਾਵਾਂ ਉਹ ਵਧਣਗੀਆਂ। ਧੁੰਦ ਇੱਥੇ ਜਦੋਂ ਪੈਂਦੀ ਆ ਤਾਂ ਆਪਾਂ ਸਭ ਨੂੰ ਪਤਾ ਕਿ ਉਹ ਫਿਰ ਸੜਕਾਂ ਦੇ ਉੱਤੇ ਬਹੁਤ ਵੱਡਾ ਨੁਕਸਾਨ ਹੁੰਦਾ, ਲੋਕ ਹੌਲੀ ਨਹੀਂ ਹੁੰਦੇ। ਚੰਡੀਗੜ੍ਹ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਪਠਾਨਕੋਟ, ਬਠਿੰਡਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਜਲੰਧਰ, ਮੋਗਾ, ਰੋਪੜ, ਸਾਰੇ ਥਾਵਾਂ ਦੇ ਉੱਤੇ ਭਾਰੀ ਮੀਂਹ ਦਰਜ ਕੀਤਾ ਗਿਆ। ਜਿਹੜਾ ਤਾਪਮਾਨ ਵੀ ਇਹਦੇ ਨਾਲ ਡਿੱਗਿਆ। ਜਿੰਨੀ ਕੁ ਘੱਟ ਬਰਸਾਤ ਹੋਈ ਸੀਗੀ ਪਿਛਲੇ ਮੌਨਸੂਨ ਦੇ ਵਿੱਚ, ਉਹਦਾ ਸਾਰਾ ਘਾਟਾ ਪੂਰਾ ਹੋ ਗਿਆ। ਇਹ ਵੀ ਆ ਕਿ ਇਸ ਮੀਂਹ ਦੇ ਕੁਝ ਫਾਇਦੇ ਵੀ ਨੇ ਫਸਲਾਂ ਦੇ ਵਾਸਤੇ, ਕੁਝ ਫਾਇਦਾ, ਨੁਕਸਾਨ ਵੀ ਹੋਇਆ, ਪਰ ਇਸ ਵਾਰੀ ਮੀਂਹ ਪਿਆ ਨਹੀਂ ਸੀਗਾ ਅਤੇ ਉਹਦੇ ਕਰਕੇ ਜਿਹੜੀਆਂ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਨੇ ਡਰਾਈਨੈਸ ਦੀ ਵਜ੍ਹਾ ਕਰਕੇ, ਉਹਨਾਂ ਤੋਂ ਕੁਛ ਨਿਜਾਤ ਮਿਲਣ ਦੀ ਆਸਾਰ ਨੇ, ਜਿਹਦੇ ਵਿੱਚ ਖਾਸ ਤੌਰ ਦੇ ਉੱਤੇ ਬਜ਼ੁਰਗ ਅਤੇ ਬੱਚੇ ਸ਼ਾਮਲ ਨੇ। ਜੇ ਮੀਂਹ ਨਹੀਂ ਪੈਂਦਾ ਤਾਂ ਇਸ ਮੀਂਹ ਨੇ ਥੋੜ੍ਹਾ ਉਸ ਪਾਸੇ ਵੱਲ ਤੋਂ, ਦੋਨੋਂ ਚੀਜ਼ਾਂ ਨੇ, ਕੁਦਰਤ ਹੈ, ਕੁਦਰਤ ਦੇ ਉੱਤੇ ਕੁਝ ਜ਼ੋਰ ਨਹੀਂ ਕਿਸੇ ਦਾ। ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਬਰਫ਼ਬਾਰੀ ਹੋਈ, ਜਿਹਦੇ ਨਾਲ 400 ਤੋਂ ਵੱਧ ਸੜਕਾਂ ਬੰਦ ਹੋ ਗਈਆਂ ਨੇ। ਬਰਫ਼ਬਾਰੀ ਕਰਕੇ ਕਿਨੌਰ ਡਿਸਟ੍ਰਿਕਟ, ਸ਼ਿਮਲਾ ਜ਼ਿਲ੍ਹੇ ਦੇ ਸ਼ਹਿਰਾਂ ਨਾਰਕੰਡਾ, ਜੁੱਬਲ, ਖਾਰਾ ਪੱਥਰ, ਰੋੜੂ, ਚੌਪਾਲ ਦੀਆਂ ਸੜਕਾਂ ਬੰਦ ਹੋਈਆਂ ਨੇ। ਕੁਫਰੀ ਦੇ ਵਿੱਚ 55 ਸੈਂਟੀਮੀਟਰ ਬਰਫ਼ ਪਈ ਹੈ, ਡਲਹੌਜ਼ੀ ਦੇ ਵਿੱਚ 30 ਸੈਂਟੀਮੀਟਰ, ਕਲਪਾ ਦੇ ਵਿੱਚ 22 ਸੈਂਟੀਮੀਟਰ, ਸ਼ਿਮਲੇ 'ਚ 15 ਸੈਂਟੀਮੀਟਰ, ਮਨਾਲੀ ਦੇ ਵਿੱਚ 2 ਸੈਂਟੀਮੀਟਰ ਬਰਫ਼ ਪਈ ਹੈ। ਇਹਦੇ ਨਾਲ ਪਹਾੜੀ ਖੇਤਰ ਜਿਹੜੇ ਨੇ ਉੱਥੇ ਠੰਡ ਵਧਣ ਦੇ ਨਾਲ ਬਿਨਾਂ ਕਿਸੇ ਸ਼ੱਕ ਦੇ ਮੈਦਾਨੀ ਖੇਤਰਾਂ ਦੇ ਵਿੱਚ ਨਾਲ ਲੱਗਵੇਂ, ਖਾਸ ਤੌਰ ਦੇ ਉੱਤੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਇਸ ਠੰਡ ਦਾ ਅਸਰ ਵੇਖਿਆ ਜਾ ਸਕਦਾ। ਅਤੇ ਜੇ ਚੋਣਾਂ ਦੇ ਮੌਸਮ ਦੇ ਉੱਤੇ ਆਈਏ ਤਾਂ ਇਸ ਵੇਲੇ ਮੁੱਖ ਪਾਰਟੀਆਂ ਨੇ ਆਪਣੇ ਬਹੁਤੇ ਉਮੀਦਵਾਰ ਐਲਾਨ ਕਰ ਦਿੱਤੇ ਆ। ਜੇ ਉਹਨਾਂ ਮੁੱਖ ਪਾਰਟੀਆਂ ਦੇ ਵਿੱਚੋਂ ਆਪਾਂ ਕਾਂਗਰਸ ਵਾਲੇ ਪਾਸੇ ਜਾਈਏ ਤਾਂ ਅਜੇ ਦਾ ਫਸਿਆ ਆ ਉਹਨਾਂ ਦਾ। ਟਿਕਟ ਦੇਣ ਦੇ ਮਾਮਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਅੱਗੇ ਲੰਘ ਗਏ ਆ ਬਾਕੀ ਸਾਰੀਆਂ ਪਾਰਟੀਆਂ ਤੋਂ। ਕਾਂਗਰਸ, ਭਾਜਪਾ, ਪੰਜਾਬ ਲੋਕ ਕਾਂਗਰਸ, ਕਿਸਾਨ ਸੰਯੁਕਤ ਮੋਰਚਾ ਅਜੇ ਇੱਕ ਵੀ ਨਾਮ ਤੈਅ ਨਹੀਂ ਕਰ ਸਕੇ। ਅਕਾਲੀ ਦਲ, ਬਾਦਲ ਅਤੇ ਬਸਪਾ ਨੇ 117 ਸੀਟਾਂ ਦੇ ਵਿੱਚੋਂ 113 ਦੇ ਉੱਤੇ ਆਪਣੇ ਕੈਂਡੀਡੇਟ ਜਿਹੜੇ ਆ ਉਹਨਾਂ ਦੇ ਨਾਮ ਦੱਸ ਦਿੱਤੇ ਹੋਏ ਆ। ਆਮ ਆਦਮੀ ਪਾਰਟੀ ਨੇ 109 ਉਮੀਦਵਾਰਾਂ ਦੇ ਨਾਮ ਐਲਾਨ ਕਰ ਦਿੱਤੇ ਹੋਏ ਆ। ਬਹੁਜਨ ਸਮਾਜ ਪਾਰਟੀ ਦੀਆਂ 2 ਸੀਟਾਂ ਦੇ ਉੱਤੇ ਆਪਣੀ ਪਾਰਟੀ ਦੇ ਉਮੀਦਵਾਰ ਵੀ ਨਹੀਂ ਸੀਗੇ, ਉਹਨਾਂ ਨੇ ਅਕਾਲੀ ਦਲ, ਬਾਦਲ ਦੇ ਨੇਤਾਵਾਂ ਨੂੰ ਉਧਾਰੇ ਲੈ ਲਿਆ ਅਤੇ ਉਹਨਾਂ ਨੂੰ ਉਮੀਦਵਾਰ ਬਣਾ ਦਿੱਤਾ। ਸੋ ਅਕਾਲੀ ਦਲ ਅੰਮ੍ਰਿਤਸਰ ਨੇ 43 ਉਮੀਦਵਾਰ ਦੇ ਨਾਮ ਲਿਆਂਦੇ ਨੇ। ਕਾਂਗਰਸ ਅਤੇ ਭਾਜਪਾ ਨੇ ਅਜੇ ਤੱਕ ਕੋਈ ਵੀ ਉਮੀਦਵਾਰ ਨਹੀਂ ਐਲਾਨਿਆ।
ਪੰਜਾਬ ਕਾਂਗਰਸ ਨੇ ਕੁਝ 70 ਦੇ ਕਰੀਬ ਵਿਧਾਨ ਸਭਾ ਉਮੀਦਵਾਰਾਂ ਦੇ ਉੱਤੇ ਆਪਣੇ ਨਾਮ ਫਾਈਨਲ ਕੀਤੇ ਨੇ। ਅਜੇ ਤੱਕ ਕਾਂਗਰਸ ਸੁਪਰੀਮੋ ਸੋਨੀਆ ਗਾਂਧੀ ਹੋਰਾਂ ਦੇ ਕੋਲੇ ਇਹ ਭੇਜਿਆ ਗਿਆ, ਇਹਦੀ ਐਲਾਨ ਕਿਸੇ ਵੇਲੇ ਹੋ ਸਕਦਾ। ਇਹ ਉਹ ਸੀਟਾਂ ਨੇ ਜਿੱਥੇ ਕਾਂਗਰਸ ਦੇ ਵੱਡੇ ਨੇਤਾ ਜਿੱਤ ਕੇ ਆਉਂਦੇ ਆ ਤੇ ਉਹ ਅੱਜ ਵੀ ਦਾਅਵੇਦਾਰ ਨੇ। ਜੇ ਆਪਾਂ ਅਕਾਲੀ ਦਲ ਬਾਦਲ ਦੀ ਗੱਲ ਕਰੀਏ ਤਾਂ ਉਹਨਾਂ ਦਾ ਅੰਮ੍ਰਿਤਸਰ ਈਸਟ, ਬਾਬਾ ਬਕਾਲਾ, ਲੰਬੀ, ਮੋਹਾਲੀ ਤੋਂ ਅਜੇ ਉਮੀਦਵਾਰ ਤੈਅ ਕੀਤਾ ਜਾਣਾ ਬਾਕੀ ਆ। ਅਕਾਲੀ ਦਲ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਵੱਲ ਵੇਖ ਰਿਹਾ, ਜਿੱਥੋਂ ਇਹਨੂੰ ਲੱਗਦਾ ਕਿ ਕੈਪਟਨ ਵਰਗੇ ਜਿਹੜੇ ਦਿੱਗਜ ਨੇ ਉਹ ਕਿਤੇ ਵੱਡੇ ਬਾਦਲ ਦੇ ਸਾਹਮਣੇ ਨਾ ਲਾ ਦਿੱਤੇ ਜਾਣ। ਦੂਜਾ, ਜੇ ਬਿਕਰਮ ਮਜੀਠੀਏ ਦੀ ਗ੍ਰਿਫਤਾਰੀ ਹੁੰਦੀ ਆ ਤਾਂ ਉਹਦੀ ਜਗ੍ਹਾ ਦੇ ਉੱਤੇ ਬਦਲ ਕੌਣ ਹੋਊਗਾ, ਇਹ ਬੜਾ ਵੱਡਾ ਪੁਆਇੰਟ ਹੈ। ਵੈਸੇ ਗ੍ਰਿਫਤਾਰੀ ਜਿਹੜੀ ਨਹੀਂ ਹੁੰਦੀ, 10 ਤਰੀਕ ਦੇ ਉੱਤੇ ਵੀ ਨਿਗਾਹਾਂ ਰਹਿਣਗੀਆਂ, ਭਲਕੇ ਇਹਦੀ ਸੁਣਵਾਈ ਹੋਊਗੀ। ਜਿਹੜੀ 10 ਤਰੀਕ ਨੂੰ ਅੱਜ ਸੁਣਵਾਈ ਹੋਊਗੀ ਅਦਾਲਤ ਦੇ ਵਿੱਚ। ਜੇ ਜ਼ਮਾਨਤ ਨਹੀਂ ਮਿਲਦੀ ਬਿਕਰਮ ਮਜੀਠੀਆ ਨੂੰ ਤੇ ਉਹਦੀਆਂ ਮੁਸ਼ਕਲਾਂ ਵਧਣਗੀਆਂ ਤੇ ਉਹ ਅੱਗੇ ਜੇ ਸੁਪਰੀਮ ਕੋਰਟ ਵੀ ਜਾਂਦਾ ਤੇ ਉਹਦੇ ਲਈ ਕਈ ਦਿਨ ਅਜੇ ਚਾਹੀਦੇ ਹੋਣਗੇ। ਉਧਰ ਆਮ ਆਦਮੀ ਪਾਰਟੀ ਜਿਹੜੀ ਆ ਉਹਨੇ 8 ਉਮੀਦਵਾਰ ਬਾਕੀ ਰਹਿੰਦੇ ਨੇ, ਪੈਂਡਿੰਗ ਆ, ਜਿਨ੍ਹਾਂ ਦੇ ਵਿੱਚ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਗਵੰਤ ਮਾਨ ਹੋਰਾਂ ਨੇ ਇੱਕ ਸੀਟ ਜਿਹੜੀ ਲੜਨੀ ਹੈ ਸੰਭਾਵੀ ਰੂਪ ਦੇ ਵਿੱਚ ਧੂਰੀ ਤੋਂ, ਉਹਨਾਂ ਨੇ ਉਹਨਾਂ ਨੂੰ ਉਮੀਦਵਾਰ ਬਣਾਇਆ ਜਾਊਗਾ। ਪਟਿਆਲਾ ਸ਼ਹਿਰ ਦੀ ਅਜੇ ਸੀਟ ਐਲਾਨਣੀ ਬਾਕੀ ਆ ਆਮ ਆਦਮੀ ਪਾਰਟੀ ਦੇ ਵੱਲੋਂ। ਬਹੁਜਨ ਸਮਾਜ ਪਾਰਟੀ ਨੇ ਆਪਣੇ ਉਮੀਦਵਾਰ ਜਿੰਨੀਆਂ ਉਹਦੇ ਸਮਝੌਤੇ ਦੇ ਤਹਿਤ ਆਈਆਂ ਉਹ ਉਹਨਾਂ ਨੇ ਐਲਾਨ ਦਿੱਤੀਆਂ ਹੋਈਆਂ ਨੇ। ਕਾਂਗਰਸ ਦੀ ਸਕਰੀਨਿੰਗ ਜਿਹੜੀ ਉਹ ਜਾਰੀ ਆ। ਇਹ ਪੇਚਾ ਜਿਹੜਾ ਉਹ ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ ਤੇ ਸੁਨੀਲ ਜਾਖੜ ਹੋਰਾਂ ਵਾਲੇ ਮਾਮਲੇ ਤੇ ਪਿਆ ਹੋਇਆ। ਸੁਨੀਲ ਜਾਖੜ ਹੋਰੀ ਸਕਰੀਨਿੰਗ ਕਮੇਟੀ ਚਲਾਏ ਨੇ, ਪਤਾ ਇਹ ਲੱਗ ਰਿਹਾ ਕਿ ਉਹ ਵਿਦੇਸ਼ ਚਲੇ ਗਏ ਆ। ਉਹ ਵਿਦੇਸ਼ ਚਲੇ ਗਏ ਆ ਤੇ ਸਕਰੀਨਿੰਗ ਕਰ ਗਏ ਆ ਜਾਂ ਆ ਕੇ ਕਰਨਗੇ, ਇਹ ਨਹੀਂ ਅਜੇ ਪਤਾ। ਕੱਲ ਰਣਦੀਪ ਸਿੰਘ ਸੂਰਜੇਵਾਲਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਇਹ ਗੱਲ ਆਖੀ ਕਿ ਅਸੀਂ 3 ਚਿਹਰਿਆਂ ਦੇ ਉੱਤੇ ਦਾ ਖੇਡ ਰਹੇ ਹਾਂ। ਇਹ ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ ਤੇ ਤੀਸਰੇ ਸੁਨੀਲ ਜਾਖੜ ਨੇ। ਉਹਨਾਂ ਨੇ ਇਹ ਕਹਿ ਕੇ ਇੱਕ ਖਲਬਲੀ ਜਿਹੜੀ ਆ ਉਹ ਕਾਂਗਰਸ ਦੇ ਵਿੱਚ ਪੈਦਾ ਕਰ ਦਿੱਤੀ ਹੈ, ਕਾਂਗਰਸੀਆਂ ਦੇ ਵਿੱਚ। ਖਾਸ ਤੌਰ ਦੇ ਉੱਤੇ ਜਿਹੜਾ ਨਵਜੋਤ ਸਿੱਧੂ ਨੇ ਉਹ ਜਿੰਨੀ ਕੁ ਮੈਂ ਉਹਨਾਂ ਨੇ ਲਾਈ ਹੋਈ ਆ, ਉਸ ਹਿਸਾਬ ਦੇ ਨਾਲ ਉਹ ਇਹਨੂੰ ਕਿਵੇਂ ਸਭ ਕਾਸੇ ਨੂੰ ਲੈਂਦੇ ਆ, ਇਹ ਬੜਾ ਅਹਿਮ ਹੋਊਗਾ। ਉਂਝ ਵੈਸੇ 6 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਉਹਨਾਂ ਨੂੰ ਪ੍ਰਧਾਨ ਬਣਿਆ, ਉਹ ਢਾਂਚਾ ਹੀ ਖੜਾ ਨਹੀਂ ਕਰ ਸਕੇ ਕਾਂਗਰਸ ਦਾ। ਉਹਨਾਂ ਦਾ ਸਾਰਾ ਜ਼ੋਰ ਉਹ ਆਪਦੀ ਸਰਕਾਰ ਦੀ ਆਲੋਚਨਾ ਕਰਨ ਦੇ ਉੱਤੇ ਹੀ ਲੱਗਿਆ ਰਿਹਾ। ਢਾਂਚਾ ਖੜਾ ਕਰ ਲੈਂਦੇ ਤੇ ਉਸ ਢਾਂਚਾ ਘੱਟੋ ਘੱਟ ਉਹਨਾਂ ਦੀ ਸਪੋਰਟ ਦੇ ਰੂਪ ਦੇ ਵਿੱਚ ਉਹਨਾਂ ਦੇ ਨਾਲ ਖੜਾ ਹੁੰਦਾ, ਪਰ ਉਸ ਪਾਸੇ ਵੱਲ ਉਹਨਾਂ ਨੇ ਸੋਚਿਆ ਹੀ ਨਹੀਂ। ਔਰ ਜਿਸ ਕਿਸਮ ਦੀ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੀ ਬਾਡੀ ਲੈਂਗੁਏਜ ਹੈ, ਇਹ ਵੇਖਣਾ ਹੋਊਗਾ ਕਿ ਉਹ ਟਿਕਟਾਂ ਦਾ ਐਲਾਨ ਜਦੋਂ ਹੁੰਦਾ ਉਦੋਂ ਬਾਅਦ ਉਹਦੇ ਉੱਤੇ ਕਿਸ ਤਰ੍ਹਾਂ ਰਿਐਕਟ ਕਰਦੇ ਆ। ਭਾਰਤੀ ਜਨਤਾ ਪਾਰਟੀ ਆਪਣੇ ਤੌਰ ਦੇ ਉੱਤੇ ਪਹਿਲੀ ਵਾਰੀ ਇਸ ਵਾਰੀ ਆ ਰਹੀ ਆ। ਕਹਿਣ ਨੂੰ ਤਾਂ ਉਹ ਕਹਿੰਦੀ ਹੈ 117 ਦੇ ਉੱਤੇ ਅਸੀਂ ਚੋਣ ਲੜਾਂਗੇ, ਪਰ ਉਹਨਾਂ ਦਾ ਗੱਠਜੋੜ ਕੈਪਟਨ ਅਮਰਿੰਦਰ ਸਿੰਘ ਤੇ ਜਿਹੜੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਵਾਲਾ ਅਕਾਲੀ ਦਲ ਹੈ ਸੰਯੁਕਤ, ਉਹਦੇ ਨਾਲ ਹੈ। ਕਿੰਨੀਆਂ ਸੀਟਾਂ ਸੰਯੁਕਤ ਅਕਾਲੀ ਦਲ ਨੂੰ ਛੱਡੀਆਂ ਜਾਣ, ਕਿੰਨੀਆਂ ਸੀਟਾਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨਵੀਂ ਜਿਹੜੀ ਉਹਨਾਂ ਬਣਾਈ ਆ ਉਹ ਚੋਣ ਲੜੇ, ਤੇ ਬਾਕੀ ਰਹਿੰਦੀਆਂ ਸੀਟਾਂ ਦੇ ਉੱਤੇ ਕਿੱਥੋਂ ਭਾਰਤੀ ਜਨਤਾ ਪਾਰਟੀ ਨੇ ਲੜਨਾ, ਇਹ ਕਿਹਾ ਜਾ ਰਿਹਾ ਕਿ ਲਗਭਗ ਤੈਅ ਆ। ਜਿੰਨੀ ਦੇਰ ਤੱਕ ਐਲਾਨ ਨਹੀਂ ਹੋ ਜਾਂਦਾ ਉਨੀ ਦੇਰ ਤੱਕ ਕੁਝ ਨਹੀਂ ਕਿਹਾ ਜਾ ਸਕਦਾ। ਜਿਹੜੀਆਂ ਪਾਰਟੀਆਂ ਐਲਾਨ ਲਗਭਗ ਕਰ ਚੁੱਕੀਆਂ ਹੋਈਆਂ ਨੇ ਉਹ ਪ੍ਰਚਾਰ ਵਾਲੇ ਮਾਮਲੇ ਦੇ ਵਿੱਚ ਜਦੋਂ ਤੱਕ ਇਹਨਾਂ ਦੀਆਂ ਸੀਟਾਂ ਆਉਣਗੀਆਂ ਉਦੋਂ ਤੱਕ ਉਹ ਬਹੁਤ ਅੱਗੇ ਲੰਘ ਗਈਆਂ ਹੋਣਗੀਆਂ। ਜੇ ਸੰਯੁਕਤ ਸਮਾਜ ਮੋਰਚੇ ਦੀ ਗੱਲ ਕਰ ਲਈਏ, ਉਹ ਵੀ ਪਹਿਲੀ ਵਾਰੀ ਇਲੈਕਸ਼ਨਾਂ ਦੇ ਵਿੱਚ ਆ ਰਿਹਾ। ਕੱਲ੍ਹ ਜਿਹੜੀ ਪ੍ਰੈਸ ਕਾਨਫਰੰਸ ਲਾਈ ਬਲਬੀਰ ਸਿੰਘ ਰਾਜੇਵਾਲ ਹੋਰਾਂ ਨੇ, ਉਹਨਾਂ ਨੇ ਕਿਹਾ ਕਿ ਹੋ ਸਕਦਾ ਗੁਰਨਾਮ ਸਿੰਘ ਚਡੂਨੀ ਹੋਰਾਂ ਨੇ ਜਿਹੜੀ ਇੱਕ ਪਾਰਟੀ ਬਣਾਈ ਹੈ ਨਵੀਂ, ਉਹਦੇ ਨਾਲ ਸੰਯੁਕਤ ਸੰਘਰਸ਼ ਪਾਰਟੀ ਉਹਦੇ ਨਾਲ ਗੱਠਜੋੜ ਹੋ ਜੇ। ਇਹ ਕਿਹਾ ਜਾ ਰਿਹਾ ਕਿ ਚਡੂਨੀ ਹੋਰਾਂ ਨੇ 10 ਉਮੀਦਵਾਰ ਐਲਾਨਣੇ ਸੀ ਆਪਣੇ, ਉਹ ਅਟਕ ਗਏ ਆ ਕਿ ਸ਼ਾਇਦ ਉਹਨਾਂ ਦਾ ਸੰਯੁਕਤ ਸਮਾਜ ਮੋਰਚੇ ਦੇ ਨਾਲ ਗੱਠਜੋੜ ਹੋ ਜੇ। ਪਹਿਲਾਂ ਇਹ ਗੱਲ ਸੰਯੁਕਤ ਸਮਾਜ ਮੋਰਚਾ ਕਹਿੰਦਾ ਰਿਹਾ ਕਿ ਉਹਨਾਂ ਦੀ ਆਮ ਆਦਮੀ ਪਾਰਟੀ ਦੇ ਨਾਲ ਗੱਲਬਾਤ ਚੱਲ ਰਹੀ ਹੈ,
ਇੱਕ ਵਾਰੀ ਤਾਂ ਪੋਸਟਰ ਵੀ ਜਿਹੜੇ ਲੱਗੇ ਹੋਏ ਸੀਗੇ, ਅਜੇ ਉਦੋਂ ਮੋਰਚਾ ਚੱਲਦਾ ਸੀ, ਕਿ ਬਲਬੀਰ ਸਿੰਘ ਰਾਜੇਵਾਲ ਹੋ ਸਕਦੇ ਆ ਮੁੱਖ ਮੰਤਰੀ ਦਾ ਚਿਹਰਾ। ਮੁੱਖ ਮੰਤਰੀ ਦਾ ਚਿਹਰਾ ਤਾਂ ਛੱਡੋ, ਜਿੰਨੀਆਂ ਸੀਟਾਂ ਇਹ ਮੰਗਦੇ ਸੀ ਉੱਥੇ ਗੱਲ ਗਈ ਨਹੀਂ। ਹੁਣ ਬਲਬੀਰ ਸਿੰਘ ਰਾਜੇਵਾਲ ਹੋਰੀ ਕਹਿੰਦੇ ਕਿ ਆਮ ਆਦਮੀ ਪਾਰਟੀ ਤਾਂ ਪੈਸੇ ਲੈ ਕੇ ਟਿਕਟਾਂ ਦੇ ਰਹੀ ਆ, ਇਸ ਕਰਕੇ ਅਸੀਂ ਲਾਂਭੇ ਹੋ ਗਏ। ਇਹਦਾ ਮਤਲਬ ਇਹ ਹੈ ਕਿ ਸੰਯੁਕਤ ਸਮਾਜ ਮੋਰਚਾ ਆਪਣੇ ਤੌਰ ਦੇ ਉੱਤੇ ਚੋਣ ਲੜੂਗਾ। ਅਜੇ ਉਮੀਦਵਾਰ ਕਿਹੜੇ ਹੋਣਗੇ, ਕਿਹਦਾ ਨਾਮ ਫਾਈਨਲ ਕੀਤਾ ਗਿਆ, ਕੁਝ ਨਹੀਂ ਪਤਾ, ਕਿਉਂਕਿ ਇਹ ਬੜਾ ਇੱਕ ਪ੍ਰੋਸੈਸ, ਲੈਂਥੀ ਪ੍ਰੋਸੈਸ ਹੈ ਇਲੈਕਸ਼ਨਾਂ ਲੜਨ ਦਾ। 117 ਦੀਆਂ 17 ਦੇ ਉੱਤੇ ਜੇ ਉਹ ਐਲਾਨ ਕਰਦੇ ਆ ਤੇ ਸੰਭਵ ਨਹੀਂ ਹੋ ਸਕਣਾ। ਕਿਤੇ ਨਾ ਕਿਤੇ ਜੇ ਕਿਸਾਨਾਂ ਨੇ ਚੋਣ ਲੜਨੀ ਵੀ ਆ, ਉਹਨਾਂ ਦੇ ਕੋਲੇ ਸੰਵਿਧਾਨਕ ਹੱਕ ਹੈ, ਲੜਨ, ਜ਼ਰੂਰ ਲੜਨ। ਜੇ ਚੁਣਿੰਦੀਆਂ ਸੀਟਾਂ ਦੇ ਉੱਤੇ ਲੜਨ ਤੇ ਉਹਦੇ ਉੱਤੇ ਧਿਆਨ ਕੇਂਦਰਿਤ ਕਰਨ ਤੇ ਇਹ ਹੋ ਸਕਦਾ ਹੈ ਕਿ ਉਹ ਹਾਜ਼ਰੀ ਲਵਾਉਣ ਜੋਗੇ ਹੋ ਜਾਣ, ਨਹੀਂ ਤਾਂ ਅੱਗਾ ਦੌੜ ਪਿੱਛਾ ਚੌੜ ਵਾਲੀ ਗੱਲ ਹੋਊਗੀ। ਕਿਉਂਕਿ ਇਹਦੇ ਨਾਲ ਜੇ ਇਹਨਾਂ ਨੂੰ ਬਹੁਤੀ ਕਾਮਯਾਬੀ ਨਾ ਮਿਲੀ ਤੇ ਉਧਰੋਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹ ਵੀ ਟੁੱਟ ਗਿਆ ਉਧਰੋਂ, ਤੇ ਫਿਰ ਇਹ ਤਾਂ ਕਿਸੇ ਪਾਸੇ ਵਾਲੀ ਗੱਲ ਜਿਹੜੀ ਉਹ ਨਹੀਂ ਰਹੂਗੀ। ਖੈਰ ਵੇਖਦੇ ਹਾਂ। ਇੰਟਰਸਟਿੰਗਲੀ ਇਸ ਵੇਲੇ ਇਲੈਕਸ਼ਨ ਪ੍ਰੋਸੈਸ ਸ਼ੁਰੂ ਹੋ ਗਿਆ ਹੋਇਆ ਤੇ ਬਿਲਕੁਲ ਵੱਖਰਾ ਆ, ਕਿਉਂਕਿ ਇਸ ਵਾਰੀ ਉਹ ਪਾਰਟੀ ਜਿੱਤੂਗੀ ਜਿਹਦੇ ਕੋਲੇ ਕਾਡਰ ਹੋਊਗਾ। ਕਾਡਰ ਨੇ ਕੱਢਣਾ, ਕੋਈ ਰੈਲੀ ਨਹੀਂ ਹੋਣੀ, ਬੜੀ ਚੰਗੀ ਗੱਲ ਹੈ। ਰੈਲੀਆਂ ਦੇ ਖਰਚੇ ਤੋਂ ਬਚ ਜਾਣਗੇ ਉਮੀਦਵਾਰ, ਔਰ ਸਭ ਤੋਂ ਵੱਡਾ ਖਰਚਾ ਸਿਆਸੀ ਧਿਰਾਂ ਦਾ ਹੁੰਦਾ ਹੀ ਰੈਲੀਆਂ। ਇੱਧਰੋਂ ਇੰਨੀਆਂ ਬੱਸਾਂ ਭਰ ਲਿਆਓ, ਇੱਧਰੋਂ ਇੰਨੇ ਟਰੱਕ ਭਰ ਲਿਆਓ, ਸਵੇਰ ਨੂੰ ਸਮਾਨ ਦਿਓ, ਰਾਤ ਨੂੰ ਸਮਾਨ ਦਿਓ, ਵਾਪਸ ਜਾਂਦਿਆਂ ਹੋਇਆਂ ਹਾਦਸਾ ਹੋ ਗਿਆ ਜੀ, ਇੱਥੇ ਇੰਨਾ ਪੈਟਰੋਲ ਲੱਗ ਗਿਆ, ਡੀਜ਼ਲ ਲੱਗ ਗਿਆ। ਸੋਚ ਕੇ ਵੇਖੋ ਕਿੱਡਾ ਵੱਡਾ ਬਚਾਓ ਇਸ ਵਾਰੀ ਹੋਣ ਜਾ ਰਿਹਾ। ਕੇਂਦਰ ਦੀ ਸਰਕਾਰ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਵੱਲੋਂ ਕਿ ਜਿਹੜੇ 10ਵੇਂ ਪਾਤਸ਼ਾਹ ਦੇ ਗੁਰਪੁਰਬ ਦੇ ਮੌਕੇ ਦੇ ਉੱਤੇ ਕਿ 4 ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਹਰ ਸਾਲ 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਇਆ ਜਾਇਆ ਕਰੂਗਾ। ਉਹਨਾਂ ਨੇ ਇਹ ਕੱਲ੍ਹ ਜਾਣਕਾਰੀ ਦਿੱਤੀ ਕਿ ਸਾਹਿਬਜ਼ਾਦਿਆਂ ਦੀ ਦਲੇਰੀ ਤੇ ਸ਼ਹਾਦਤ ਨੂੰ ਸਿਜਦਾ ਹੈ ਤੇ ਵੀਰ ਬਾਲ ਦਿਵਸ ਉਸੇ ਦਿਨ ਮਨਾਇਆ ਜਾਊਗਾ ਜਿਸ ਦਿਨ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ ਨੂੰ ਜਿਉਂਦੇ ਕੰਧਾਂ ਦੇ ਵਿੱਚ ਚਿਣਿਆ ਸੀ। ਇਹਨੂੰ ਲੈ ਕੇ ਕੁਝ ਕਿੰਤੂ ਪਰੰਤੂ ਵੀ ਹੋਏ ਨੇ। ਇਹਦੇ ਉੱਤੇ ਕਿੰਤੂ ਪਰੰਤੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੀਤਾ। ਇਹ ਗੱਲ ਕਹੀ ਹੈ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਬਾਲ ਲਫ਼ਜ਼ ਦੇ ਨਾਲ ਜੋੜ ਕੇ ਵੀਰ ਬਾਲ ਦਿਵਸ ਤੱਕ ਸੀਮਤ ਰੱਖਣਾ ਸ਼ਹਾਦਤਾਂ ਦੀ ਭਾਵਨਾ ਤੇ ਸਿੱਖ ਰਵਾਇਤਾਂ ਦੇ ਨਾਲ ਮੇਲ ਨਹੀਂ ਖਾਂਦਾ। ਇਹ ਗੱਲ SGPC ਦੇ ਪ੍ਰਧਾਨ ਨੇ ਆਖੀ ਹੈ। ਸ਼ਾਇਦ ਕਿਉਂਕਿ ਸਭ ਨੂੰ ਪਤਾ ਹੈ ਕਿ SGPC ਅਕਾਲੀ ਦਲ ਬਾਦਲ ਦੇ ਅੰਡਰ ਹੈ ਤੇ ਇਸ ਵੇਲੇ ਉਹਨਾਂ ਦਾ ਚੋਣ ਸਮਝੌਤਾ ਹੈ ਨਹੀਂ ਗਾ ਭਾਜਪਾ ਦੇ ਨਾਲ। ਇਹ ਉਹਨੂੰ ਉਸ ਸੰਦਰਭ ਦੇ ਵਿੱਚ ਵੀ ਵੇਖਿਆ ਜਾ ਸਕਦਾ। ਉਂਝ ਵੈਸੇ ਦੇਖਣਾ ਹੋਵੇ ਤੇ ਗੱਲ ਠੀਕ ਹੈ, ਕਿਉਂਕਿ ਜਿਹੜਾ ਪ੍ਰਚਲਿਤ ਹੈ ਉਹ ਜਾਂ ਜਿਹੜੀ ਚੀਜ਼ ਦਾ ਰਿਸਪੈਕਟ ਹੈ ਉਹ ਹੈ ਕਿ ਨਿੱਕੀਆਂ ਜਿੰਦਾਂ ਵੱਡਾ ਸਾਕਾ, ਉਹਨਾਂ ਨੂੰ ਬੱਚਿਆਂ ਦੇ ਰੂਪ ਦੇ ਵਿੱਚ ਦੇਖਿਆ ਹੀ ਨਹੀਂ ਜਾਂਦਾ। ਬਾਲ ਲਫ਼ਜ਼ ਜਿਹੜਾ ਉਹ ਬੱਚਾ ਹੈ, ਬੱਚੇ ਨਹੀਂ, ਉਹ ਤਾਂ ਬਹੁਤ ਮਹਾਨ ਨੇ। ਉਹਨਾਂ ਦੀ ਜਿਹੜੀ ਇਹ ਕੁਰਬਾਨੀ ਹੈ ਜਿਹਦੇ ਵਿੱਚ ਉਹਨਾਂ ਦੇ ਦਾਦੀ ਜੀ ਮਾਤਾ ਗੁਜਰੀ ਜੀ ਦਾ ਬਹੁਤ ਵੱਡਾ ਰੋਲ ਹੈ, ਉਹਨਾਂ ਦੀ ਸਿੱਖਿਆ ਹੈ। ਇਹ ਫਤਿਹ ਦਿਵਸ ਫਖਰ ਦਿਵਸ ਵੀ ਹੋ ਸਕਦਾ ਸੀਗਾ, ਬਾਲ ਦਿਵਸ ਜਿਹੜਾ ਉਹ ਛੱਡ ਕੇ। ਜਿਹੜੀ ਦਮਦਮੀ ਟਕਸਾਲ ਹੈ ਉਹਦੇ ਮੁਖੀ ਹਰਨਾਮ ਸਿੰਘ ਧੁੰਮਾ ਨੇ ਇਹ ਗੱਲ ਕਹੀ ਹੈ ਕਿ ਇਹ ਉਹ ਧੰਨਵਾਦ ਕਰਦੇ ਆ ਕੇਂਦਰ ਦੀ ਸਰਕਾਰ ਦਾ ਕਿ ਉਹਨਾਂ ਨੇ ਇਹ ਐਲਾਨ ਕਰਕੇ ਕਮਾਲ ਦੀ ਗੱਲ ਜਿਹੜੀ ਆ ਉਹ ਕਰ ਦਿੱਤੀ ਹੈ। ਭਾਵ ਕਿ ਇਹਦੇ ਉੱਤੇ ਆਉਂਦੇ ਦਿਨਾਂ ਦੇ ਦੌਰਾਨ ਖੂਬ ਚਰਚਾਵਾਂ ਹੋਣ ਦੇ ਪੂਰੇ ਆਸਾਰ ਨੇ। ਕੰਟਰੋਵਰਸੀ ਵੀ ਇਹਦੇ ਉੱਤੇ ਚੱਲੂਗੀ। ਬਾਕੀ ਇੰਨਾ ਜ਼ਰੂਰ ਹੈ, ਜੇ ਦੇਖਿਆ ਜਾਵੇ ਤਾਂ ਰਿਕੋਗਨਾਈਜੇਸ਼ਨ ਤਾਂ ਹੈਗੀ ਆ। ਸੋ ਜੇ ਹੋਈ ਆ ਤੇ ਚੰਗੀ ਗੱਲ ਵੀ ਹੈ, ਉਹਦੀ ਸਿਫਤ ਵੀ ਹੋ ਜਾਣੀ ਚਾਹੀਦੀ ਆ। ਚਾਹੇ ਜਿਹੜੇ ਇੱਥੇ ਕੋਈ ਵੀ ਇੱਦਾਂ ਦੀ ਚੀਜ਼ ਹੁੰਦੀ ਆ ਉਹਨੂੰ ਸਿਆਸਤ ਸਾਹਮਣੇ ਰੱਖ ਕੇ ਕੀਤਾ ਜਾਂਦਾ ਉਸ ਚੀਜ਼ ਨੂੰ। ਜੇ ਬਾਲ ਦਿਵਸ ਦੇ ਉੱਤੇ ਇਤਰਾਜ਼ ਹੈ ਤਾਂ ਦੱਸਿਆ ਜਾ ਸਕਦਾ, ਇਹ ਸਮਝਾਇਆ ਜਾ ਸਕਦਾ ਕਿ ਉਹ
ਸਿੱਖ ਧਰਮ ਦੇ ਵਿੱਚ ਬਾਲ ਦੇ ਰੂਪ ਦੇ ਵਿੱਚ ਨਹੀਂ ਜਾਣੇ ਜਾਂਦੇ, ਬਲਕਿ ਯੋਧੇ ਦੇ ਰੂਪ ਦੇ ਵਿੱਚ ਜਾਣੇ ਜਾਂਦੇ ਨੇ, ਕਿਉਂਕਿ ਉਹ ਕੁਰਬਾਨੀਆਂ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਅਜੇ ਲੰਘ ਕੇ ਗਈ ਹੈ ਸਭਾ, ਉਹ ਕੁਰਬਾਨੀਆਂ ਇਸ ਤਰ੍ਹਾਂ ਦੀਆਂ ਨੇ, ਇੱਕ ਮਾਣ ਮੱਤਾ ਇਤਿਹਾਸ ਹੈ ਸਿੱਖ ਕੌਮ ਦਾ। ਉਹ ਬਹੁਤ ਵੱਡੀਆਂ ਕੁਰਬਾਨੀਆਂ ਨੇ, ਜੋ ਮੈਂ ਕਿਹਾ ਕਿ ਜਿਹੜੀਆਂ ਨਿੱਕੀਆਂ ਜਿੰਦਾਂ ਵੱਡਾ ਸਾਕਾ ਜਿਹੜਾ ਉਹ ਆਖਿਆ ਜਾਂਦਾ, ਕਿ ਇੱਥੋਂ ਤੱਕ ਵੀ ਸੋਚ ਹੋ ਸਕਦੀ ਹੈ ਉਹਨਾਂ ਦੇ ਮਾਨਸਿਕਤਾ ਕਿੰਨੀ ਸਟਰੋਂਗ ਹੋ ਸਕਦੀ ਹੈ, ਉਹ ਝੁਕੇ ਨਹੀਂ। ਤੋ ਜੇ ਦੱਸਿਆ ਜਾਵੇ ਤੇ ਉਹ ਬਿਹਤਰ ਹੋਊਗਾ। ਕਿਵੇਂ? ਇਹ ਨੇਤਾ ਲੋਕ ਜਾਣਦੇ ਨੇ, ਸਿਰਫ ਬਿਆਨ ਦੇਣ ਦੀ ਜਗ੍ਹਾ ਜੇ ਇਸ ਪਾਸੇ ਵੱਲ ਨੂੰ ਤੁਰਨ, ਸਰਕਾਰ ਨੂੰ ਦੱਸਣ ਦੀ ਕੋਸ਼ਿਸ਼ ਕਰਨ, ਤੇ ਬਦਲ ਵੀ ਸਕਦਾ, ਕੋਈ ਏਡੀ ਗੱਲ ਨਹੀਂ। ਚੋਣਾਂ ਆਈਆਂ ਨੇ ਤੇ ਡੇਰਿਆਂ ਦਾ ਜ਼ਿਕਰ ਆਪਾਂ ਸੁਣ ਹੀ ਰਹੇ ਹਾਂ। ਜੇ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਕਰੀਏ ਤਾਂ ਸ਼ਾਇਦ ਹੀ ਉਹਨਾਂ ਨੇ ਕੋਈ ਡੇਰਾ ਛੱਡਿਆ ਹੋਵੇ ਆ ਪਿਛਲੇ ਦਿਨਾਂ ਦੇ ਵਿੱਚ। ਹਰ ਡੇਰੇ ਦੇ ਉੱਤੇ ਉਹ ਜਾਏ, ਕਈਆਂ ਡੇਰਿਆਂ ਦੇ ਉੱਤੇ ਕਈ ਵਾਰੀ ਜਾਏ, ਔਰ ਵੋਟਾਂ ਦੀ ਖਾਤਰ ਕਿ ਵੋਟਾਂ ਚਾਹੀਦੀਆਂ ਨੇ। ਸਿਆਸਤਦਾਨ ਨੇ ਜਾਣਾ ਵੀ ਹੁੰਦਾ ਹਰੇਕ ਜਗ੍ਹਾ ਦੇ ਉੱਤੇ, ਹਰੇਕ ਜਗ੍ਹਾ 'ਤੇ ਵੋਟਾਂ ਮੰਗਦਾ। ਪਰ ਜਿਹੜਾ ਇੱਥੇ ਸਲਾਬਤਪੁਰੇ ਦੇ ਵਿੱਚ ਡੇਰਾ ਸਰਸੇ ਵਾਲਿਆਂ ਦਾ, ਉਹਦੇ ਇਕੱਠ ਦੇ ਵਿੱਚ ਰਾਜਨੀਤਿਕ ਲੋਕਾਂ ਨੇ ਜਾ ਸਿਰੀਆਂ ਕੱਢੀਆਂ ਨੇ। ਜਦੋਂ ਉੱਥੇ ਜਾ ਕੇ ਇਹ ਬੈਠੇ ਦਿਸੇ ਤੇ ਫਿਰ ਇਹ ਤਾਂ ਕਹਾਣੀ ਸਾਹਮਣੇ ਆਈ ਨਾ ਕਿ ਜਿਹੜੀਆਂ ਘਟਨਾਵਾਂ ਦੇ ਉੱਤੇ ਇਹ ਰਾਜਨੀਤੀ ਕਰਦੇ ਰਹੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਉੱਤੇ, ਔਰ ਇਹ ਕਹਿੰਦੇ ਰਹੇ ਕਿ ਇਹਦੇ ਵਾਸਤੇ ਆਹ ਜ਼ਿੰਮੇਵਾਰ ਹੈ, ਸਿੱਧਮ ਸਿੱਧਾ ਉਹ ਨਾਮ ਡੇਰੇ ਦਾ ਵੀ ਲੈਂਦੇ ਰਹੇ। ਉਹ ਤੋਂ ਪੁੱਛਗਿੱਛ ਵੀ ਹੋ ਰਹੀ ਹੈ। ਉਸ ਸਭ ਕਾਸੇ ਨੂੰ ਪਾਸੇ ਛੱਡ ਕੇ ਇਹ ਲੋਕ ਫਿਰ ਉੱਥੇ ਸਲਾਵਤਪੁਰਾ ਦੇ ਵਿੱਚ ਬੈਠੇ ਸੀ, ਜਿਹਦੇ 'ਚ ਸੁਰਜੀਤ ਕੁਮਾਰ ਜਿਆਣੀ, ਹਰਜੀਤ ਸਿੰਘ ਗਰੇਵਾਲ, ਸਾਧੂ ਧਰਮ ਸੋਤ, ਜੱਸੀ ਹਰਮਿੰਦਰ ਸਿੰਘ ਜੱਸੀ, ਉਹ ਤਾਂ ਡੇਰੇ ਦਾ ਰਿਸ਼ਤੇਦਾਰ ਵੀ ਆ, ਉਹ ਵੀ ਉੱਥੇ ਬੈਠੇ ਸੀਗੇ ਇਹਦੇ ਵਿੱਚ, ਔਰ ਵੋਟਾਂ ਦੀ ਖਾਤਰ ਕਿ ਸਾਨੂੰ ਵੋਟਾਂ ਪਾਓ। ਉਂਝ ਵੈਸੇ ਡੇਰਿਆਂ ਦੀ ਰਾਜਨੀਤੀ ਕਿੰਨੀ ਕੁ ਹੋ ਚੁੱਕੀ ਹੋਈ ਆ ਇਸ ਵੇਲੇ, ਜਾਂ ਉਹਨਾਂ ਦੀ ਇਨਵੋਲਵਮੈਂਟ ਕਿੰਨੀ ਕੁ ਹੋ ਚੁੱਕੀ ਹੋਈ ਆ ਪੰਜਾਬ ਦੀ ਰਾਜਨੀਤੀ ਦੇ ਵਿੱਚ, ਕਿਸੇ ਤੋਂ ਲੁਕੀ ਛਿਪੀ ਨਹੀਂ, ਇਹ ਰਲਗੱਡ ਹੋ ਚੁੱਕੀ ਹੋਈ ਆ। ਹਾਂ, ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਦੇ ਵਾਸਤੇ ਕੁਛ ਵੀ ਜਿਹੜਾ ਉਹ ਇਹ ਕਹੀ ਜਾਣ, ਉਹ ਵੱਖਰੀ ਗੱਲ ਹੈ ਰਾਜਨੀਤਿਕ ਲੋਕ। ਪਰ ਇਹ ਜਦੋਂ ਵੋਟਾਂ ਦੀ ਗੱਲ ਆਉਂਦੀ ਹੈ ਤਾਂ ਫਿਰ ਇਹ ਸਾਰਾ ਕੁਝ ਭੁੱਲ ਭੁਲਾ ਕੇ ਟਲਦੇ ਨਹੀਂ, ਉੱਥੇ ਪਹੁੰਚ ਜਾਂਦੇ ਨੇ। ਇਸ ਵਾਰੀ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਰੈਲੀਆਂ ਨਹੀਂ ਹੋਣੀਆਂ, ਵਰਚੁਅਲ ਚੱਲੂ ਕੰਮ। ਇਹ ਨਵੀਂ ਚੀਜ਼ ਆ ਪੰਜਾਬ ਦੇ ਵਾਸਤੇ। ਕਿੰਨੀ ਕੁ ਸਕਸੈਸਫੁਲ ਹੁੰਦੀ ਆ ਜਾਂ ਇਹਦੇ ਉੱਤੇ, ਕਿਉਂਕਿ ਇੱਥੇ ਤਾਂ ਸਮੱਸਿਆ ਇਹ ਹੈ ਨਾ ਕਿ ਵਿਖਾਇਆ ਜਾਂਦਾ, ਰੈਲੀ ਨਹੀਂ ਜੀ ਰੈਲਾ। ਇੱਥੋਂ ਤੱਕ ਲੰਬੀਆਂ ਲਾਈਨਾਂ ਲੱਗੀਆਂ, ਆਪ ਜਾਮ ਕੀਤੇ ਜਾਂਦੇ ਆ ਟ੍ਰੈਫਿਕ, ਲੋਕਾਂ ਨੂੰ ਪਰੇਸ਼ਾਨ ਕਰਨ ਲਈ, ਦੱਸਣ ਲਈ ਕਿ ਸਾਡੀ ਰੈਲੀ ਦੀ ਵਜ੍ਹਾ ਕਰਕੇ ਟ੍ਰੈਫਿਕ ਜਾਮ ਹੈ, ਇੰਨੇ ਲੋਕ ਸਾਨੂੰ ਚਾਹੁੰਦੇ ਆ। ਵਰਚੁਅਲ ਤੌਰ ਦੇ ਉੱਤੇ ਜਦੋਂ ਸ਼ੁਰੂ ਹੋਈ ਤੇ ਇਹਦੇ ਵਿੱਚ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਹੋਰਾਂ ਨੇ ਪਹਿਲੇ ਦਿਨ ਵਰਚੁਅਲੀ ਸਟਾਰਟ ਇਹਨੂੰ ਕੀਤਾ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਹਨੂੰ ਵਰਚੁਅਲੀ ਸਟਾਰਟ ਕੀਤਾ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਹੋਰਾਂ ਨੇ ਇਹਨੂੰ ਵਰਚੁਅਲੀ ਤੌਰ ਦੇ ਉੱਤੇ ਸਟਾਰਟ ਕੀਤਾ। ਆਮ ਆਦਮੀ ਪਾਰਟੀ ਨੇ ਜਿਹੜੇ ਅਰਵਿੰਦ ਕੇਜਰੀਵਾਲ ਨੇ, ਉਹਨਾਂ ਨੇ ਇਹ ਕਿਹਾ ਕਿ ਆਮ ਆਦਮੀ ਪਾਰਟੀ ਲਈ ਚੋਣਾਂ ਸੱਤਾ ਹਾਸਲ ਕਰਨ ਦਾ ਜ਼ਰੀਆ ਨਹੀਂ, ਸਗੋਂ ਦੇਸ਼ ਤੇ ਸਮਾਜ ਨੂੰ ਬਦਲਣ ਦਾ ਜ਼ਰੀਆ। 70 ਸਾਲ ਤੋਂ ਪੰਜਾਬ ਤੇ ਦੋ ਪਾਰਟੀਆਂ ਬਦਲ ਕੇ ਰਾਜ ਕਰ ਰਹੀਆਂ ਨੇ, ਜਦੋਂ ਕਿ ਬਦਲਿਆ ਕੁਛ ਨਹੀਂ, ਔਰ ਇਹ ਚੋਣਾਂ ਬਦਲਾਅ ਲਿਆਉਣ ਦੇ ਵਾਸਤੇ ਮੌਕਾ ਨੇ। ਭਗਵੰਤ ਮਾਨ ਹੋਰਾਂ ਨੇ ਇਹ ਗੱਲ ਆਖੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬੀਆਂ ਨੂੰ ਧਰਨਾ ਦੇਣ ਦੀ ਲੋੜ ਨਹੀਂ ਪਊਗੀ, ਕਿਉਂਕਿ ਆਪ ਦੀ ਸਰਕਾਰ ਬਣਨ ਦੇ ਉੱਤੇ ਸਰਕਾਰੀ ਖਜ਼ਾਨੇ ਦੀ ਲੁੱਟ ਬੰਦ ਕੀਤੀ ਜਾਊਗੀ ਤੇ ਖਜ਼ਾਨੇ ਦਾ ਮੂੰਹ ਆਮ ਲੋਕਾਂ ਲਈ ਖੋਲ੍ਹਿਆ ਜਾਊਗਾ। ਉਹਨਾਂ ਨੇ ਇਹ ਕਿਹਾ ਕਿ ਪੰਜਾਬੀਆਂ ਨੂੰ ਨਵੀਂ ਇਬਾਰਤ ਲਿਖਣ ਲਈ ਬਿਨਾਂ ਡਰ, ਲਾਲਚ ਤੇ ਸਿਫਾਰਿਸ਼ ਤੋਂ ਆਪਣੀ ਵੋਟ ਦੇ ਹੱਕ ਦੀ ਵਰਤੋਂ ਦੀ ਅਪੀਲ ਉਹਨਾਂ ਨੇ ਕੀਤੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਵੀ ਪ੍ਰਸ਼ਾਸਨਿਕ ਸੁਧਾਰਾਂ ਲਈ ਡਿਜੀਟਲ ਪੰਜਾਬ ਬਣਾਉਣ ਦਾ ਐਲਾਨ ਕੀਤਾ, ਜਿਹੜਾ ਕਿ ਪੰਜਾਬ ਮਾਡਲ ਦਾ ਹਿੱਸਾ ਹੋਊਗਾ। ਉਹਨਾਂ ਇਹ ਗੱਲ ਕਹੀ ਕਿ ਸਰਕਾਰੀ ਸੇਵਾਵਾਂ ਤੱਕ ਲੋਕਾਂ ਦੀ ਸਿੱਧੀ ਪਹੁੰਚ ਬਣਾਉਣਾ ਡਿਜੀਟਲ ਪੰਜਾਬ ਦਾ ਮੁੱਖ ਏਜੰਡਾ ਹੋਊਗਾ ਤੇ ਇਹਦੇ ਤਹਿਤ 150 ਸਰਕਾਰੀ ਸੇਵਾਵਾਂ ਸ਼ਾਮਲ ਕੀਤੀਆਂ ਜਾਣਗੀਆਂ। ਉਹਨਾਂ ਇਹ ਵੀ ਕਿਹਾ ਕਿ ਪਿਛਲੇ ਸਮੇਂ ਦੇ ਦੌਰਾਨ ਤਾਕਤਾਂ ਦਾ ਕੇਂਦਰੀਕਰਨ ਹੋਇਆ, ਜਿਹਦੇ ਵਿੱਚ ਹੇਠਲੇ ਪੱਧਰ ਦੀ ਸ਼ਮੂਲੀਅਤ ਨਹੀਂ ਰਹੀ ਆ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਮਾਡਲ ਕੋਈ ਨਿੱਜੀ ਮਾਡਲ ਨਹੀਂ, ਸਗੋਂ ਲੋਕਾਂ ਦਾ ਮਾਡਲ ਹੈ, ਜਿਹਦੇ ਵਿੱਚ ਮੁੱਦੇ ਹੱਲ ਕੀਤੇ ਜਾਣਗੇ। ਜਿਉਂ-ਜਿਉਂ ਇਲੈਕਸ਼ਨਾਂ ਨੇੜੇ ਆਉਣਗੀਆਂ,
ਅਸੀਂ ਤੁਹਾਨੂੰ ਅਪਡੇਟ ਰੱਖਾਂਗੇ ਹਰ ਛੋਟੀ ਵੱਡੀ ਗੱਲ ਦੇ ਵਾਸਤੇ, ਉਹ ਖਬਰਾਂ ਦੇ ਰੂਪ ਦੇ ਵਿੱਚ, ਐਨਾਲਿਸਿਸ ਦੇ ਰੂਪ ਦੇ ਵਿੱਚ, ਚੀਰ ਫਾੜ ਦੇ ਰੂਪ ਦੇ ਵਿੱਚ। ਸੋ ਜੁੜੇ ਰਹਿਣਾ ਇਹਨਾਂ ਪ੍ਰੋਗਰਾਮਾਂ ਦੇ ਨਾਲ। ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਦੁਬਾਰਾ ਹੋਊਗੀ। ਤਦ ਤੱਕ